ਪੰਜਾਬ ਨੂੰ ਹੁਣ 1 ਮਹੀਨੇ ਲਈ ਟੋਲ ਮੁਕਤ ਕਰ ਦਿੱਤਾ ਜੀ, ਸਰਕਾਰ ਨੇ ਕੀਤਾ ਜਾਂ ਟੋਲ ਕੰਪਨੀਆਂ ਨੇ, ਜਾਂ ਮਾਜਰਾ ਕੋਈ ਹੋਰ? ਨਹੀਂ, ਇਹ 15 ਤਰੀਕ ਤੋਂ ਕਿਸਾਨ ਮਜ਼ਦੂਰ ਜਥੇਬੰਦੀ ਜਿਹੜੀ ਪੰਨੂ ਪੰਧੇਰ ਵਾਲੀ ਆ ਅੰਮ੍ਰਿਤਸਰ, ਉਹਨੇ ਐਲਾਨ ਕੀਤਾ ਸੀਗਾ ਜਿਹੜੇ ਡੀਸੀ ਦਫ਼ਤਰਾਂ ਦੇ ਉਹਦੇ ਧਰਨੇ ਚੱਲਦੇ ਆ ਕਿ ਅਸੀਂ ਉਹਨਾਂ ਨੂੰ ਹੁਣ 15 ਤਰੀਕ ਤੋਂ ਸ਼ਿਫਟ ਕਰ ਦਿਆਂਗੇ ਟੋਲਾਂ ਦੇ ਉੱਤੇ। ਤੇ ਕੱਲ ਰਾਤ ਤੋਂ ਸ਼ਿਫਟ ਹੋਣੇ ਸ਼ੁਰੂ ਹੋ ਗਏ ਸੀ। ਕੱਲ ਦਿਨ ਦੇ ਵਿੱਚ ਕਈ ਟੋਲਾਂ ਦੇ ਉੱਤੇ ਕਿਸਾਨ ਪਹੁੰਚਣੇ ਸ਼ੁਰੂ ਹੋ ਗਏ ਸੀ, ਇਸ ਕਿਸਾਨ ਮਜ਼ਦੂਰ ਸੰਗਠਨ ਨਾਲ ਸੰਬੰਧਿਤ ਨੁਮਾਇੰਦੇ। ਤੇ ਇਹਨਾਂ ਨੇ ਹੁਣ ਐਲਾਨ ਕੀਤਾ ਕਿ ਫਿਲਹਾਲ ਅਸੀਂ 1 ਮਹੀਨੇ ਦੇ ਲਈ ਟੋਲ ਫ੍ਰੀ ਕਰਨ ਜਾ ਰਹੇ ਹਾਂ, ਤੇ ਉਹ ਵੀ 10 ਜ਼ਿਲ੍ਹਿਆਂ 'ਚ। ਪਹਿਲੇ ਪੜਾਅ 'ਚ ਕਹਿੰਦੇ 10 ਜ਼ਿਲ੍ਹਿਆਂ 'ਚ 18 ਟੋਲ ਬਣਦੇ ਆ। ਪੰਜਾਬ ਦੇ ਵਿੱਚ 18 ਟੋਲ ਹੀ ਮੁਕਤ ਹੋਣਾ ਵੀ ਲੋਕਾਂ ਲਈ ਵੱਡੀ ਰਾਹਤ ਆ ਜੀ। ਤੇ ਇਸ ਦੇ ਨਾਲ ਮੈਨੂੰ ਲੱਗਦਾ ਕਿ ਜਿਹੜਾ ਰੋਸਾ ਪਨਪ ਰਿਹਾ ਸੀਗਾ ਕਿਸਾਨਾਂ ਪ੍ਰਤੀ ਕਿ ਹਾਂ ਬਾਈ ਇਹ ਥਾਂ ਥਾਂ ਧਰਨੇ ਲਾ ਲੈਂਦੇ ਆ, ਕੁਛ ਲਾਉਂਦੇ ਆ, ਉਹਦੇ ਨਾਲ ਥੋੜੇ ਜਿਹੇ ਲੋਕ ਫਿਰ ਮੈਨੂੰ ਲੱਗਦਾ ਸਕੂਨ ਮਹਿਸੂਸ ਕਰਨਗੇ, ਲੈ ਬਾਈ ਸਾਡੇ ਲਈ ਸਹੂਲਤ। ਪਰ ਸਵਾਲ ਮੇਰਾ ਇਹ ਹੈ ਕਿ ਉਹ ਲੋਕਾਂ ਨੂੰ ਕਿਉਂ ਅਹਿਸਾਸ ਨਹੀਂ ਹੁੰਦਾ ਕਿ ਲੜਾਈ ਇਹੀ ਕਿਉਂ ਲੜਨ? ਜੀ ਪ੍ਰਵੀਨ ਜੀ, ਜਿਹੜੇ ਕਿਸਾਨ ਉੱਥੇ ਧਰਨਿਆਂ ਤੇ ਬੈਠਣਗੇ ਨਾ ਆ ਕੇ, ਜਿਨ੍ਹਾਂ ਨੇ ਟੋਲ ਖਾਲੀ ਕਰਾਉਣੇ ਨੇ, ਉਹਨਾਂ ਚੋਂ 90% ਦੇ ਕੋਲ ਮੋਟਰਸਾਈਕਲ ਹੁੰਦਾ ਜਿਹਦੇ ਪਰ ਪਹਿਲਾਂ ਹੀ ਟੋਲ ਨਹੀਂ ਲੱਗਦਾ ਜੀ। ਸਹੀ ਹੈ, ਠੀਕ ਹੈ ਨਾ। ਤੇ ਉਹਨਾਂ ਚੋਂ ਅੱਧੇ ਤਾਂ ਇਹ ਹੁੰਦੇ ਨੇ ਜਿਨ੍ਹਾਂ ਨੇ ਵਿਚਾਰਿਆਂ ਨੇ ਬੱਸ 'ਚ ਜਾਣਾ ਹੁੰਦਾ, ਜਾਂ ਕਿਸੇ ਨੂੰ ਪਿੰਡ ਵਾਲੇ ਨੂੰ ਕਹਿਣਾ ਹੀ ਹੁੰਦਾ ਕਿ ਬਾਈ ਸ਼ਹਿਰ ਤੱਕ ਚੱਲਿਆ, ਮੈਨੂੰ ਨਾਲ ਬਿਠਾ ਕੇ ਲੈ ਜੀ। ਉਹ ਲੋਕ ਟੋਲ ਫ੍ਰੀ ਕਰਾ ਰਹੇ ਨੇ। ਪਰ ਜਿਹੜੇ ਲੋਕ ਪੈਸਾ ਦੇ ਕੇ ਲੰਘਦੇ ਨੇ, ਉਹਨਾਂ ਦੀ ਜ਼ਮੀਰ ਕਦੋਂ ਜਾਗੂਗੀ? ਉਹ ਕਦੋਂ ਆਵਾਜ਼ ਬੁਲੰਦ ਕਰਨਗੇ? ਉਹ ਲੋਕ ਕਦੋਂ ਸਰਕਾਰ ਨੂੰ ਸਵਾਲ ਕਰਨਗੇ ਕਿਉਂ ਸਾਤੋਂ ਟੋਲ ਵਸੂਲੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਨਿੱਤ ਲੱਗਣਾ? ਬਿਲਕੁਲ। ਪਰ ਪਿਛਲੇ ਦਿਨੀ ਟੋਲ ਦੇ ਉੱਤੇ ਆਪਣੇ ਕਾਰਡ ਦਿਖਾ ਕੇ, ਕਿਸਾਨੀ ਮੈਂਬਰਸ਼ਿਪ ਦਿਖਾ ਕੇ ਲੰਘਣ ਦਾ ਵੀ ਵਿਵਾਦ ਬਹੁਤ ਭਖਿਆ। ਉਸ ਨੂੰ ਲੈ ਕੇ ਕਈ ਕਿਸਾਨ ਜਥੇਬੰਦੀਆਂ, ਮੀਡੀਆ ਵਾਲਿਆਂ ਕੰਨੀ ਨੂੰ ਵੀ ਹੋ ਗਿਆ ਕਿ ਤੁਸੀਂ ਸਾਨੂੰ ਬਦਨਾਮ ਕਰਦੇ ਹੋ ਜੀ। ਅਸਲ 'ਚ ਹੋਇਆ ਖੇਡ ਜੀ। ਦਿੱਲੀ ਤੋਂ ਪਰਤਣ ਤੋਂ ਬਾਅਦ ਰਿਓੜੀਆਂ ਵਾਂਗ ਇਹਨਾਂ ਨੇ ਮੈਂਬਰਸ਼ਿਪ ਦੇ ਕਾਰਡ ਵੰਡੇ ਜੀ। ਤੇ ਕਈ ਵਾਰ ਜਿਹੜਾ ਮੁਖੀ ਇਹਨਾਂ ਦਾ ਪੰਜਾਬ ਦੀ ਕਮੇਟੀ ਦੇ ਮੁਖੀ ਲੀਡਰ ਨੇ, ਉਹਨਾਂ ਨੂੰ ਪਤਾ ਵੀ ਨਹੀਂ ਸੀ ਜ਼ਿਲ੍ਹੇ 'ਚ ਕਿਹਨੂੰ ਕਿਹਨੂੰ ਵੰਡਤੇ। ਹੁਣ ਕਈ ਥਾਂ ਤਾਂ ਇਹ ਵੀ ਰੌਲਾ ਪਿਆ ਕਿ ਪੈਸੇ ਲੈ ਕੇ ਵੰਡਤੇ ਕਿ ਠੀਕ ਹੈ ਲੰਘੀ ਜਾਓ। ਅਗਲਾ ਕਹਿੰਦਾ ਕਿ ਉੱਥੇ ਟੋਲ ਤੇ ਰੋਜ਼ 100 ਦੇਣ ਦੀ ਬਜਾਏ ਇਹਨਾਂ ਨੂੰ 500 ਰੁਪਇਆ ਫੰਡ ਦੇ ਦਿਓ। ਸੋ ਉਹ ਕਾਰਡ ਵੀ ਬਣੇ ਨੇ। ਸੋ ਇਸ ਲਈ ਹੁਣ ਮੈਨੂੰ ਪਤਾ ਲੱਗ ਰਿਹਾ ਕੁਝ ਟੋਲਾਂ ਤੇ ਉਹਨਾਂ ਕਾਰਡਾਂ ਨੂੰ ਮਾਨਤਾ ਬੰਦ ਕਰਤੀ। ਉਹ ਕਹਿੰਦੇ ਸਟੇਟ ਕਮੇਟੀ ਦੇ ਜਿਹੜੇ ਮੈਂਬਰ ਨੇ ਜੀ, ਜਾਂ ਜਿਹੜੇ ਮੁਖੀ ਲੀਡਰ ਨੇ, ਜਿਹੜੇ ਪਛਾਣੇ ਹੋਏ ਚਿਹਰੇ ਨੇ, ਉਹਨਾਂ ਨੂੰ ਲੰਘਣ ਦੇਵਾਂਗੇ, ਬਾਕੀਆਂ ਨੂੰ ਲੰਘਣ ਦੇਣਾ। ਸੋ ਜ਼ਿਲ੍ਹਾ ਪੱਧਰ ਤੇ ਵੀ ਉਹਨਾਂ ਨੂੰ ਪਤਾ ਕਿ ਪੁਰਾਣੇ ਲੀਡਰ ਕਿਹੜੇ ਨੇ ਜੀ, ਤੇ ਪੰਜਾਬ ਪੱਧਰ ਲੀਡਰ ਕਿਹੜੇ, ਉਹਨਾਂ ਨੂੰ ਤਾਂ ਕਹਿੰਦੇ ਠੀਕ ਹੈ। ਜਿਹੜਾ ਹਰੇਕ ਦਿਖਾਉਂਦਾ ਬਾਈ ਮੈਂ ਕਿਸਾਨ ਆ, ਅੱਛਾ, ਉਹ ਕਹਿੰਦਾ ਫਿਰ ਤਾਂ ਪੂਰਾ ਪੰਜਾਬ ਹੀ ਕਿਸਾਨ ਹੈ, ਖੇਤੀ ਪ੍ਰਧਾਨ ਸੂਬਾ ਹੈ। ਸੋ ਇਸ ਲਈ ਇੱਕ ਪਹਿਲੂ ਉਹ ਟਕਰਾਅ ਵਾਲਾ ਬਣ ਰਿਹਾ ਸੀ। ਸੋ ਉਸ ਟਕਰਾਅ ਦੇ ਵਿੱਚੋਂ ਮੈਨੂੰ ਲੱਗਦਾ ਹੁਣ ਆਹ ਰਾਹ ਜਿਹੜਾ ਪੰਨੂ ਪੰਧੇਰ ਉਹਨਾਂ ਨੇ ਚੁਣਿਆ, ਇਹ ਠੀਕ ਹੈ ਕਿ ਬਾਈ ਸਾਰਿਆਂ ਲਈ ਉਹ ਟੋਲ ਖੋਲ ਦਿਓ ਜੀ। ਸੋ ਇਹਨਾਂ ਨੇ ਬੇਸ਼ੱਕ ਕਿਸਾਨੀ ਮੰਗਾਂ ਨੂੰ ਲੈ ਕੇ, ਮਜ਼ਦੂਰਾਂ ਨੂੰ ਲੈ ਕੇ ਉਹ ਮਸਲਾ ਖੜਾ ਕੀਤਾ, ਤੇ ਉਸ ਨੂੰ ਲੈ ਕੇ ਡੀਸੀ ਦਫ਼ਤਰ ਮੂਹਰੇ ਬੈਠੇ ਸੀ। ਪਰ ਡੀਸੀ ਦਫ਼ਤਰ ਸੁਣਦੇ ਕਿੱਥੇ ਨੇ? ਸਰਕਾਰ ਸੁਣਦੀ ਕਿੱਥੇ ਹੈ? ਅਫਸਰਾਂ ਕੋਲ ਟਾਈਮ ਕਿੱਥੇ? ਮੀਟਿੰਗਾਂ ਹੀ ਬਹੁਤ ਕਰਨੀਆਂ ਹੁੰਦੀਆਂ, ਬਜਨੇ ਬਹੁਤ, ਕੰਮੇ ਬਹੁਤ ਕਰਦੇ ਨੇ ਲੋਕ। ਨੁਮਾਇੰਦਿਆਂ ਕੋਲ ਲੋਕਾਂ ਲਈ ਟਾਈਮ ਨਹੀਂ ਜੀ। ਸੋ ਇੱਥੋਂ ਹਿਸਾਬ ਲਾ ਲਓ। ਸੋ ਇਸ ਲਈ ਹੁਣ ਪੰਨੂ ਪੰਧੇਰ ਹੋਰਾਂ ਨੇ ਅੱਜ 15 ਤਰੀਕ ਤੋਂ 10 ਜ਼ਿਲ੍ਹਿਆਂ ਦੇ 18 ਟੋਲ, ਜਿਹਦੇ ਵਿੱਚੋਂ ਮੈਨੂੰ ਪਤਾ ਲੱਗ ਰਿਹਾ ਕਿ ਜਿਵੇਂ ਅੰਮ੍ਰਿਤਸਰ ਦੇ ਟੋਲ ਪਲਾਜ਼ਾ ਨੇ, ਕੱਥੂ ਨੰਗਲ ਵਾਲਾ ਹੈ, ਮਾਨਾ ਵਾਲਾ ਹੈ, ਇਸੇ ਤਰ੍ਹਾਂ ਫਿਰ ਅਟਾਰੀ ਵਾਲੇ ਨੇ, ਫਿਰ ਤਰਨਤਾਰਨ ਜ਼ਿਲ੍ਹੇ ਵਾਲੇ ਟੋਲ ਨੇ, ਇਸੇ ਤਰ੍ਹਾਂ ਫਿਰੋਜ਼ਪੁਰ ਜ਼ਿਲ੍ਹੇ ਵਾਲੇ ਟੋਲ ਨੇ, ਫਿਰ ਇਸੇ ਤਰ੍ਹਾਂ ਪਠਾਨਕੋਟ ਵਾਲੇ ਟੋਲ ਪਲਾਜ਼ੇ ਨੇ, ਦੀਨਾਨਗਰ ਵਾਲੇ ਨੇ, ਹੁਸ਼ਿਆਰਪੁਰ ਵਾਲੇ ਨੇ। ਇਸ ਤਰ੍ਹਾਂ 10 ਜ਼ਿਲ੍ਹਿਆਂ ਦੇ 18 ਟੋਲ ਨੇ ਪ੍ਰਵੀਨ ਜੀ, ਜਿਹੜੇ ਅੱਜ ਤੋਂ 15 ਤਰੀਕ ਤੋਂ ਮਤਲਬ ਇਹਨਾਂ ਨੇ ਕਿਹਾ ਸੀਗਾ, ਤੇ ਅੱਜ ਤੋਂ ਟੋਲ ਫ੍ਰੀ ਹੋ ਗਏ ਨੇ। ਤੇ ਅਗਲੇ 15 ਜਨਵਰੀ ਤੱਕ ਇਹ ਟੋਲ ਫ੍ਰੀ ਰਹਿਣਗੇ। ਜੇਕਰ ਸਰਕਾਰ ਨੇ ਨਾ ਸੁਣੀ ਕਹਿੰਦੇ ਫਿਰ ਅਗਲਾ ਐਲਾਨ ਕਰਾਂਗੇ। ਸਾਰੇ ਪੰਜਾਬ ਚ ਨਹੀਂ, ਯਾਨੀ ਕਿ 10 ਜ਼ਿਲ੍ਹਿਆਂ ਦੇ? ਹਾਂਜੀ, ਸਾਰੇ ਪੰਜਾਬ ਚ ਨਹੀਂ, 10 ਜ਼ਿਲ੍ਹਿਆਂ ਦੇ। 10 ਜ਼ਿਲ੍ਹਿਆਂ ਜੀ।